ਅਸੀਂ 19 ਦਿਨ ਨਹੀਂ ਉਹਨਾਂ ਨੂੰ ਲੱਭੇ, ਪੂਰੇ 19 ਦਿਨ। ਤੇ ਰਾਤ ਨੂੰ 4-5 ਵਜੇ ਪਿੰਡ ਵੀ ਚਲੇ ਗਏ। ਉੱਥੇ ਜਾ ਕੇ ਬਾਗ ਆਪਣਾ ਹੈਗਾ ਸੀ ਇੱਕ ਕਿੱਲਾ ਸੰਤਰਿਆਂ ਦਾ ਤੇ ਆੜੂਆਂ ਦਾ, ਉਹਦੇ ਵਿੱਚ ਬਹਿ ਕੇ ਰੋ ਰਾ ਕੇ ਨਾ ਵੀ ਜੀ ਤੇ ਸਾਡੇ ਸਾਰੇ ਮਰ ਗਏ ਆ। ਤੇ ਰਾਹ ਦੇ ਵਿੱਚ ਗੱਡੀ ਵੱਡੀ ਪਈ ਸਿੱਖਾਂ ਦੀ, ਉਹ ਵੱਡੀ ਪਈ ਇੱਥੇ ਸਲਾਰ ਵਾਲੇ ਕੋਲ, ਤੇ ਇੱਕ ਗੱਡੀ ਅੱਗੇ ਵੱਡੀ ਅਗਲੇ ਸਟੇਸ਼ਨ 'ਤੇ। ਅਸੀਂ ਰਾਤ ਆਖੀਏ ਵੀ ਆਹ ਕੀ ਪਿਆ ਜੇ ਕੋਈ ਭੇਡਾਂ ਬੈਠੀਆਂ ਹੁੰਦੀਆਂ। ਉਹ ਕਹਿਣ ਲੱਗੇ ਜਿਹਨਾਂ ਨੂੰ ਪਤਾ ਨਾ ਆਖੇ ਗੱਡੀ ਵੱਡੀ ਅੱਜ ਹੀ, ਉਹ ਦੂਸਰੀ ਗੱਡੀ ਅੱਗੇ ਵੱਡੀ ਪਈ ਹੈ ਕੱਲ੍ਹ ਦੀ। ਬੇੜੀ ਪੁੱਠੀ ਹੋ ਗਈ। ਇਹ ਪੁੱਠੀ ਹੋਈ ਹੈ ਤੇ ਗੋਤੇ ਗਾਤੇ ਖਾ ਕੇ ਨਾ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਬੇੜੀ ਪਛਾਣ ਨੂੰ ਪੁੱਠੀ ਹੋਈ ਹੈ ਜਾਂ ਐਸ ਉਲਟੀ, ਇਹ ਸਾਨੂੰ ਕੋਈ ਪਤਾ ਨਹੀਂ ਲੱਗਾ। ਗੋਤੇ ਗਾਤੇ ਖਾ ਕੇ ਨਾ ਬੇੜੀ ਦੇ ਵਿੱਚ ਫੇਰ ਅਸੀਂ ਆ ਗਏ। ਤੇ ਬੇੜੀ ਉਸ ਵੇਲੇ ਇੰਨੀ ਮੰਜੀ ਜੀ ਨਹੀਂ, ਉਹਦਾ ਪਾਸਾ ਜਿਹੜਾ ਉੱਚਾ ਸੀ। ਜੇ ਉਹਦੇ ਜੇ ਮੈਂ ਮਾਰਿਆ ਨਾ ਮਗਰਲੇ ਬਨੇ ਧਿਆਨ, ਤੇ ਛੋਟਾ ਭਾਈ ਮੇਰੇ ਮਗਰ ਬੈਠਾ, ਉਹ ਵੀ ਨਿਕਲ ਗਏ ਪਾਣੀ ਦੇ ਵਿੱਚੋਂ, ਦਰਿਆ 'ਚੋਂ। 2 ਅਸੀਂ ਬਚ ਗਏ, ਮਾਂ ਸਾਡੀ ਰੁੜ ਗਈ। ਜੇ ਮਾਂ ਸਾਡੀ ਰੁੜ ਗਈ ਤੇ ਭਰਾ ਰੁੜ ਗਿਆ ਛੋਟਾ। ਤੇ ਤਾਏ ਨੂੰ ਇਹ ਗੱਲ ਕਹਿੰਦਾ, ਭਾ ਜੇ ਤੇ ਮੈਨੂੰ ਲੱਭ ਗਈਆਂ ਕੁੜੀਆਂ 2 ਜਿਹੜੀਆਂ ਰਹਿ ਗਈਆਂ ਸੀ ਉੱਧਰ, ਤੇ ਫੇਰ ਤੇ 3 ਰਹਿ ਗਈਆਂ ਸੀ, ਫੇਰ ਤੇ ਮੈਂ ਆਊਂਗਾ ਜੇ ਕੁੜੀਆਂ ਨੂੰ ਲੈ ਕੇ। ਜੇ ਮੈਨੂੰ ਕੁੜੀਆਂ ਨਾ ਲੱਭੀਆਂ ਤੇ ਮੇਰੀ ਉਡੀਕ ਨਾ ਰੱਖਿਓ, ਮੈਂ ਉੱਧਰ ਹੀ ਆ ਜਾਣਾ। ਨੰਬਰਦਾਰਾਂ ਦਾ ਸੀ ਬੋੜ ਵਾਲਾ ਖੂਹ। ਜਿਹੜੇ ਦੂਸਰੇ ਸਿੱਖ ਸੀ ਉਹਨਾਂ ਦਾ ਹੈਗਾ ਸੀ, ਜਿਹੜਾ ਹੈਗਾ ਉਹਦਾ ਭਤੀਜਾ ਸੀ, ਉਹਦਾ ਪਿੱਪਾ ਖੂਹ। ਜਿਹੜੇ ਹੈਗੇ ਸੀ ਉਹ ਵਾਲੇ ਜੱਟ, ਉਹਨਾਂ ਦਾ ਵਾਲਿਆਂ ਵਾਲਾ ਖੂਹ ਵੱਜਦਾ ਸੀ। ਮੈਂ ਆਖਿਆ ਚਾਚਾ ਆ ਜਨਾਨੀ ਮੇਰਾ ਹੱਥ ਛਡਾਉਂਦੀ ਹੈ, ਮਾਂ ਸੁਣਾਓ। ਜਾਂ ਉਹਨੇ ਮੇਰੇ ਵੱਲ ਵੇਖੇ, ਪਹਿਲਾਂ ਨਹੀਂ ਸਾਨੂੰ ਉਹਨੇ ਵੇਖਿਆ ਵੀ ਬੇੜੀ 'ਚ ਬੈਠੇ ਆ। ਉਹ ਜਨਾਬ ਉਹ ਕਹਿੰਦਾ, ਮਾਈ ਹੁਣ ਤੈਨੂੰ ਮੈਂ ਕੀ ਆਖਾਂ। ਉਹਨੂੰ ਇਹ ਗੱਲ ਕੀ ਆਂਦਾ, ਇਹੋ 2 ਟਿੰਗਾਂ ਮੈਨੂੰ ਵੇਖਣ ਨੂੰ ਰਹਿ ਗਈਆਂ ਹੈਂ, ਤੇ ਤੂੰ ਇਹਨਾਂ ਸੁੱਟ ਜਾਂਦਾ, ਮੈਂ ਤੈਨੂੰ ਚੋਕੇ ਦੇ ਵਿੱਚ ਮਾਰਨਾ ਪਾਣੀ ਦੇ, ਜਾਵੇਂ ਤੂੰ ਵੀ ਉੱਦਾਂ ਹੀ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम पहुंची है जी 72 जींबे गलालीपुर दे विच। इत्थे साडी अंबरसर ज़िला तहसील अजनाला तो आए हुए बजुर्गों के नाल मुलाकात आ, ते इन्हां को आपां पुछदे कि इन्हां दा पिंड किहड़ा सीगा, ते 1947 दे वेले इन्हां दी उम्र किन्नी सी, ते इह किन्हां हालातां नूं अपना बर्दाश्त करके ये पाकिस्तान दे विच आए जी। अस्सलाम वालेकुम बाबा जी। वालेकुम सलाम जी। बाबा जी अपना नाम दसो पहले। गुलाम रसूल, हाजी गुलाम रसूल। अच्छा जी। अपने बजुर्गों का की नाम सी? फजलदीन। अच्छा जी। हाँ। दादे दा? दादे का झंडा। हाँ। अपनी केड़ी कौम बरादरी है जी? ਅਸੀਂ ਜੀ ਹੈਗੇ ਹਾਂ ਮੁਗਲ। मुगल। ਹਾਂਜੀ। अच्छा। ਆਪਣੀ ਜਾਤੀ ਜ਼ਮੀਨ ਵੀ ਆਪਣੀ ਘਰ ਦੀ अच्छा ਹੈਗੀ। जिमीदार भी है। ਹਾਂਜੀ ਹਾਂਜੀ, ਤੇ ਕੰਮ ਵੀ ਕਰਦੇ ਸੀ। ਹਾਂ। ਬਾਬਾ ਜਿੱਦਾਂ ਰਾਜਪੂਤਾਂ ਵਿੱਚ, ਜੱਟਾਂ ਵਿੱਚ, ਗੁਜਰਾਂ ਵਿੱਚ, ਰਾਈਆਂ 'ਚ ਇੱਕ ਹੁੰਦੀਆਂ ਗੋਤਾਂ, ਆਪਣੀਆਂ ਵੀ ਗੋਤਾਂ ਹੈਗੀਆਂ? ਗੋਤਾਂ ਜੀ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਗਾ। ਅੱਛਾ ਹਾਂ ਹਾਂ। ਠੀਕ ਹੈ। ਕਿੰਨੀ ਕੁ ਉਮਰ ਸੀ ਆਪਣੀ ਉਦੋਂ? ਮੇਰੀ ਜੀ 15 ਸਾਲ ਦੀ ਉਮਰ ਸੀ। 15 ਸਾਲ ਦੀ ਉਮਰ ਸੀ। ਹਾਂਜੀ। ਆਪਣਾ ਜਿਹੜਾ ਪਿੰਡ ਸੀਗਾ ਉਹਦਾ ਕੀ ਨਾਮ ਸੀ? ਕੋਟਲੀ ਜ਼ਮੀਨ ਸਿੰਘ ਵਾਲੀ। ਅੱਛਾ। ਕੋਟਲੀ ਜ਼ਮੀਨ ਸਿੰਘ ਵਾਲੀ। ਇਹਨੂੰ ਜ਼ਮੀਨ ਸਿੰਘ ਵਾਲੀ ਕਿਉਂ ਕਹਿੰਦੇ ਸੀ? ਉਹ ਜ਼ਮੀਨ ਸਿੰਘ ਜਿਹੜਾ ਮਾਲਕ ਸੀ ਪਿੰਡ ਦਾ, ਜਾਂ ਲੰਬੜਦਾਰ ਸੀ। ਅੱਛਾ, ਉਹਦਾ ਨਾਮ ਸੀ। ਹਾਂਜੀ, ਜ਼ਮੀਨ ਸਿੰਘ। ਤੇ ਆਪਣੇ ਜਿਹੜੇ ਕੋਟਲੀ ਜ਼ਮੀਨ ਸਿੰਘ ਦੇ ਵਿੱਚ ਘਰ ਸੀ ਮੁਸਲਮਾਨਾਂ ਦੇ, ਕਿੰਨੇ ਕੁ ਸੀਗੇ? ਉਹ ਜੀ ਸਿਰਫ ਹੈਗੇ ਸੀ 2 ਘਰ ਵਾਲਿਆਂ ਜੱਟਾਂ ਦੇ, ਤੇ ਇੱਕ ਵੱਡਾ ਘਰ ਸੀ। 2 ਹੀ ਸਾਡੇ, ਸਮਝੋ 2 ਹੀ ਸਾਡੇ, 4 ਹੋ ਗਏ ਜੀ। 2 ਹੋਰ ਸੀ ਘਰ, ਉਹ ਵੀ ਜਿਵੇਂ ਆਪਣੇ ਉਹਦੇ ਐਵੇਂ 2 ਕੱਲਾ ਬੰਦਾ ਸੀ, 2 ਘਰ ਉਹ ਸਨ। ਤੇ ਕਿੰਨੇ 6 ਹੋ ਗਏ ਜੀ। 6 ਹੋ ਗਏ। ਤੇ ਇੱਕ ਹੈਗਾ ਸੀ ਬਾਬੇ ਸਾਹਿਬ ਦਾ ਘਰ ਸਿੱਖਾਂ ਦਾ, ਇੱਕ ਲੰਬੜਦਾਰਾਂ ਦਾ ਘਰ ਸੀ, ਤੇ ਇੱਕ ਲੰਬੜਦਾਰ ਦੇ ਆਪਣੇ ਭਤੀਜੇ ਦਾ ਘਰ ਸੀ, ਸਾਦਾ ਸਿੰਘ ਦਾ। ਲੰਬੜਦਾਰ ਦੇ ਨਾਮ ਬਖਸ਼ਨ ਸਿੰਘ ਸੀ। ਅੱਛਾ। ਹਾਂਜੀ।
ਤੁਹਾਨੂੰ ਯਾਦ ਆ ਉਹਦੀ ਸ਼ਕਲ ਕਿਦਾਂ ਦੀ ਸੀ ਬਚਨ ਸਿੰਘ ਦੀ? ਉਹਨਾਂ ਦੀ ਦਾੜੀ ਸੀ ਉਹਦੇ ਐਡੀ ਐਡੀ, ਜਿਹੜਾ ਲੰਬੜਦਾਰ ਸੀ ਤੇ ਸਿਆਣੀ ਉਮਰ ਦਾ ਸੀ, ਚੰਗਾ ਸਾਡੇ ਬਾਪਾਂ ਦੀ ਉਮਰ ਦਾ ਹੀ ਲੰਬੜਦਾਰ ਸੀ ਉਸ ਵੇਲੇ। ਹਾਂ ਚੰਗਿਆਂ ਬੰਦਿਆਂ 'ਚ ਸ਼ੁਮਾਰ ਸੀਗਾ। ਹਾਂ ਜੀ, ਬਹੁਤ ਚੰਗਾ ਸੀ ਕਿ ਬਹੁਤਾ ਚੰਗਾ ਸੀ। ਹਾਂ ਸਾਨੂੰ ਆਉਣ ਲੱਗਿਆ ਨਾ ਬੰਦੇ ਨਾਲ ਘੱਲ ਕੇ ਤੇ ਫੇਰ ਉੱਥੇ ਛੱਡ ਕੇ ਗਏ ਪੱਤਨ ਤੇ, ਬੰਦੇ ਨਾਲ ਘੱਲ ਕੇ। ਹਾਂ ਇਹਨਾਂ ਨੂੰ ਕੁਝ ਕਵੇ ਨਾ। ਹਾਂਜੀ। ਆਪਣੇ ਨੇੜੇ ਲੱਗਦੇ ਕਿਹੜੇ ਕਿਹੜੇ ਪਿੰਡ ਸੀਗੇ ਉੱਥੇ? ਸਾਡੇ ਲਾਗੇ ਹੈਗਾ ਸੀ ਥੋਬਾ, ਵੱਡਾ ਪਿੰਡ ਸੀ ਥੋਬਾ। ਉਹ ਲਾਗੇ ਸੀ ਅਮਾਨ, ਪੈੜੇ ਵਾਲ, ਇਸ ਬੰਨੇ ਮੱਤੇ ਨੰਗਲ। ਇੱਧਰ ਹੈਗਾ ਸੀ ਆਪਣਾ ਕੱਲੋ ਮਾਲ ਤੇ ਗੱਗੋ ਮਾਲ। ਆ ਸੜਕ ਪੱਕੀ ਦੇ ਉੱਤੇ ਜੀ ਅੰਮ੍ਰਿਤਸਰ ਨੂੰ ਜਾਂਦੀ ਸੀ। ਤੇ ਅਮਾਨ, ਇਹ ਚਾਹੇ ਇੱਕ ਲਖੂਵਾਲ, ਇਹ ਪਿੰਡ ਸਨ। ਹਾਂ ਦੱਸੋ ਸਾਨੂੰ, ਤੁਹਾਡੀ 15 ਸਾਲ ਦੀ ਉਮਰ ਸੀ, ਕਾਫੀ ਪਤਾ ਹੁੰਦਾ 15 ਸਾਲ ਦੀ ਉਮਰ ਦੇ ਵਿੱਚ ਕਿੱਦਾਂ ਦਾ ਵਸੇਬ ਸੀ ਉੱਥੇ, ਰਹਿੰਦੇ ਆਪਾਂ ਕਿੱਦਾਂ ਸੀ ਉਹਨਾਂ ਦੇ ਵਿੱਚ? ਤੂੰ ਘਰ ਵੀ ਆਪਣੇ ਥੋੜੇ ਸੀਗੇ? ਸਾਡਾ ਭੈਣ ਭਰਾਵਾਂ ਵਾਲਾ ਹਿਸਾਬ ਸੀ ਸਾਰੇ, ਜਿਹੜਾ ਪਿੰਡ ਦੇ ਵਿੱਚ ਨਾਲ ਸੀ ਨਾ, ਜਿੱਦਾਂ ਭੈਣ ਭਰਾ ਸਾਰੇ ਹੁੰਦੇ ਨਾ ਸਕੇ, ਉੱਦਾਂ ਹੀ ਸੀ ਅਸੀਂ ਸਿੱਖਾਂ ਦੇ ਨਾਲ ਵੀ। ਹਾਂ ਤਾਵਨ ਵੀ ਸਾਡੇ ਨਾਲ ਤਾਂ ਨਹੀਂ, ਸਾਡਾ ਕੇਸ ਵੀ ਚੱਲਦਾ ਰਿਹਾ ਪਹਿਲਾਂ। ਉਹ ਆਪਣਾ ਹੈਗਾ ਸੀ ਜੀ ਮਸੀਤ ਦਾ, ਸਾਡਾ ਗੁਰਦੁਆਰੇ ਦਾ ਕੇਸ ਸੀ ਤੇ ਉਹਨਾਂ ਦਾ ਮਸੀਤ ਦਾ ਵੀ। ਉਹ ਕਿ ਤੁਸੀਂ ਮਸੀਤ ਨਾ ਪਾਓ, ਅਸੀਂ ਕਹਿੰਦੇ ਤੁਸੀਂ ਗੁਰਦੁਆਰਾ ਪਾਓ। ਫਿਰ ਪਿੰਡ ਲਾਭੋਂ ਪੰਚਾਇਤਾਂ ਆਈਆਂ, ਉਹਨਾਂ ਫੈਸਲਾ ਇਹ ਕੀਤਾ ਵੀ ਤੁਸੀਂ ਆਪਣਾ ਗੁਰਦੁਆਰਾ ਪਾਓ ਤੇ ਤੁਸੀਂ ਆਪਣੀ ਮਸੀਤ ਚਲਾਓ ਜੀ। ਹਾਂ ਇੱਦਾਂ ਕਰ ਲਈ। ਫਿਰ ਸਾਡੇ ਖੂਹ ਦੇ ਉੱਤੇ ਮਸੀਤ ਉਹ ਪਾਈ ਸੀ, ਸਾਡਾ ਆਪਣਾ ਖੂਹ ਸੀ ਜਾਤੀ। ਹਾਂ ਇੱਕ ਸਾਡਾ ਖੂਹ ਹੈਗਾ ਸੀ ਜੀ ਅੱਧਾ, ਤੇ ਇੱਕ ਸਾਡਾ ਆਪਣਾ ਜਾਤੀ ਸੀ। 1.5 ਖੂਹ ਸੀ, ਇਹ ਮਾਲਕ ਸੀ 1.5 ਖੂਹ ਦੇ। ਖੂਹਾਂ ਦਾ ਕੀ ਨਾਮ ਵੱਜਦਾ ਸੀਗਾ? ਸਾਡਾ ਖੂਹ ਜਿਹੜਾ ਹੈਗਾ ਸੀ ਜੀ ਮੁਗਲਾਂ ਵਾਲਾ ਖੂਹ। ਉਹ ਜਿਹੜਾ ਜੀ ਉਹਨੂੰ ਟਾਹਲੀ ਵਾਲਾ ਖੂਹ ਕਹਿੰਦੇ, ਇਹ ਸਿੱਖਾਂ ਦਾ ਸਾਡਾ ਸਾਂਝਾ ਸੀ। ਲੰਬੜਦਾਰਾਂ ਦਾ ਵੀ ਦੱਸਾਂ ਹੁਣ ਖੂਹ, ਲੰਬੜਦਾਰਾਂ ਦਾ ਸੀ ਬੋਹੜ ਵਾਲਾ ਖੂਹ। ਜਿਹੜੇ ਦੂਸਰੇ ਸਿੱਖ ਸੀ ਉਹਨਾਂ ਦਾ ਹੈਗਾ ਸੀ, ਜਿਹੜਾ ਹੈਗਾ ਉਹਦਾ ਭਤੀਜਾ ਸੀ, ਉਹਦਾ ਪਿੱਪਾ ਖੂਹ। ਜਿਹੜੇ ਹੈਗੇ ਸੀ ਉਹ ਵਾਲੇ ਜੱਟ, ਉਹਨਾਂ ਦਾ ਵਾਲਿਆਂ ਵਾਲਾ ਖੂਹ ਵੱਜਦਾ ਸੀ। ਹਾਂ ਬਾਬਾ ਜੀ ਤੁਹਾਡੀ 15 ਸਾਲ ਦੀ ਉਮਰ ਸੀ ਕਿ ਉੱਥੇ ਆਪਣੀ ਸਿਹਤ ਵੇਦ ਵੀ ਕਿਤੇ ਕੀਤੀ ਸੀ ਵੀ ਮੁੰਡਾ ਹੁਣ ਜਵਾਨ ਹੋ ਗਿਆ ਦੀ ਆਪਾਂ ਕਿਤੇ ਮੰਗਣੀ ਕਰੀਏ? ਨਹੀਂ ਜੀ ਨਹੀਂ, ਗਲਤ ਗੱਲ ਆ। ਨਹੀਂ ਜੀ ਉਸ ਵੇਲੇ ਕੋਈ ਮੰਗਣੀ ਵਾਲਾ ਮਸਲਾ ਨਹੀਂ। ਮੈਂ ਸਾਰਾ ਨਾ ਕੱਦ ਦਾ ਛੋਟਾ ਹੀ ਸੀ ਉਦੋਂ, ਤੇ ਉਮਰ ਮੇਰੀ ਇੰਨੀ ਹੈਗੀ ਸੀ 15 ਸਾਲ। ਮੈਂ ਡੰਗਰ ਚਾਰਦਾ ਹੁੰਦਾ ਸੀ, ਮੈਂ ਡੰਗਰ ਹੀ ਚਾਰਦਾ ਹੁੰਦਾ ਵਾਗਿਆਂ ਨਾਲ, ਪਿੰਡ ਦੀਆਂ ਵਾਗੀਆਂ ਨਾਲ ਨਾ ਡੰਗਰ ਚਾਰਦਾ ਹੁੰਦਾ ਸੀ। 15-16 ਸਾਲਾਂ ਦੇ ਮਾਂ-ਬਾਪ ਤਾਂ ਡੀਕਦੇ ਹੁੰਦੇ ਵੀ ਸਾਡਾ ਮੁੰਡਾ ਜਵਾਨ ਹੋਵੇ, ਆਪਾਂ ਇਹਦੀ ਕਿਤੇ ਸਿਹਤ ਵੇਦ ਕਰੀਏ। ਨਹੀਂ ਜੀ ਅਜੇ ਕੋਈ ਉਸ ਵੇਲੇ ਨਹੀਂ ਸੀ। ਜਿਹੜੀ ਗੱਲ ਸੀ ਨਾ ਉਹ ਕੋਈ ਨਹੀਂ ਸੀ ਐਵੇਂ ਜੀ। ਹੁਣ ਝੂਠੀਆਂ ਗੱਲਾਂ ਕਰਨ ਦਾ ਫਾਇਦਾ ਕਿਹੜਾ, ਜਦੋਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ। ਹਾਂ ਉਦੋਂ ਨਹੀਂ ਸੀ ਪਤਾ? ਨਹੀਂ ਜੀ ਨਹੀਂ, ਉਦੋਂ ਤਾਂ ਇੰਨੀ ਉਮਰ ਦੇ ਕੁੜੀ ਮੁੰਡੀਆਂ ਇਕੱਠੇ ਖੇਡਦੇ ਹੁੰਦੇ ਸੀਗੇ। ਮੇਰੀ ਸ਼ਾਦੀ ਇੱਧਰ ਆ ਕੇ 8 ਸਾਲ ਬਾਅਦ ਹੋਈ ਆ। ਫਿਰ ਛੇਤੀ ਉਹ ਹੋ ਗਈ ਆ? 8 ਸਾਲ ਬਾਅਦ ਹੋਈ ਆ। ਉਧਰ ਜਾਣੀ ਕੋਈ ਸਿਹਤ ਵੇਦ ਵਾਲਾ ਹਿਸਾਬ ਨਹੀਂ ਸੀ? ਨਹੀਂ ਜੀ ਨਹੀਂ। ਤੇ ਕਿੱਦਾਂ ਉਹ ਵਿਆਹਾਂ ਸ਼ਾਦੀਆਂ ਦਾ ਮਾਹੌਲ ਉਧਰ ਕਿੱਦਾਂ ਹੁੰਦਾ ਸੀਗਾ? ਤੁਸੀਂ ਜਾਂਦੇ ਆਉਂਦੇ ਹੋਣੇ, ਦੇਖਦੇ ਹੋਣੇ। ਵਿਆਹਾਂ ਸ਼ਾਦੀਆਂ ਤੁਹਾਨੂੰ ਪਤਾ ਹੈ ਜੀ, ਜਦੋਂ ਸਰਦੇ ਹੁੰਦੇ ਸੀ ਤੇ ਆਪਣੇ ਮਾਂ ਪਿਓ ਦੇ ਨਾਲ ਹੀ ਜਾਂਦੇ ਹੁੰਦੇ। ਵਿਆਹਾਂ ਸ਼ਾਦੀਆਂ 'ਚ ਹੋਰ ਨਹੀਂ ਕਹਿਣਾ ਜਾਣਾ ਸੀ। ਹਾਂ ਉਹਨਾਂ ਦੇ ਨਾਲ ਲਾ ਕੇ ਜਾਣਾ ਵੀ ਫਲਾਂ। ਕਿੱਦਾਂ ਹੁੰਦੀਆਂ ਸੀ? ਹੁਣ ਤਾਂ ਬਹੁਤ ਕੰਮ ਚੱਕਿਆ। ਨਹੀਂ ਜੀ ਉਦੋਂ ਇੱਦਾਂ ਦੀਆਂ ਸ਼ਾਦੀਆਂ ਨਹੀਂ ਸੀ ਹੁੰਦੀਆਂ, ਥੋੜਾ ਕੰਮ ਅਗਲੇ ਕਰਦੇ ਸੀ। ਹਾਂ ਕੀ ਰਸਮੋ ਰਿਵਾਜ ਹੁੰਦੇ ਸੀ ਉਦੋਂ ਜਿਹੜੇ ਹੁਣ ਹੈਗੇ ਆ? ਹੁਣ ਵੀ ਉਦਾਂ ਦਾ ਹੀ ਆ ਜਾਂ ਫਰਕ ਪੈ ਗਿਆ? ਜਾਂਆਂ ਰਾਤ ਰਹਿੰਦੀਆਂ ਸੀ ਜੀ। ਅੱਛਾ ਜਾਂਝ ਉਦੋਂ ਰਾਤ ਰਹਿੰਦੀ ਸੀ ਤੇ 2-2 ਰਾਤਾਂ ਵੀ ਰਹਿੰਦੀਆਂ ਸੀ। ਜਿਹਨੇ ਆਖਣਾ ਰਾਹ ਜਾਣੀ ਡੱਕਣੀ ਆ ਜੀ, ਉਹਨਾਂ ਰਾਹ ਦੇ ਵਿੱਚ ਜਾਣੀ ਟੱਕ ਲੈਣੀ ਤੇ ਹੋਰ ਇੱਕ ਰਾਤ ਪੈ ਜਾਣੀ। ਇਹ ਹੁੰਦਾ ਹਿਸਾਬ। ਤੁਸੀਂ ਵੀ ਕਿਸੇ ਬਰਾਤ ਨਾਲ ਗਏ ਸੀਗੇ? ਬੜੇ ਜਾਂਦੇ ਰਹੇ ਹਾਂ ਜੀ। ਹਾਂ ਆਪਣਿਆਂ ਦੇ ਜਾਂਦੇ ਹੀ ਰਹੇ ਹਾਂ, ਨਾਨਕਿਆਂ ਦੇ ਜਾਂਦੇ ਰਹੇ। ਉਦੋਂ ਕਾਹਤੇ ਜਾਂਦੀਆਂ ਹੁੰਦੀਆਂ ਸੀ ਜੰਜਾਂ? ਤੁਰ ਕੇ ਜਾਣਾ? ਬਿਲਕੁਲ ਤੁਰ ਕੇ ਜਾਣਾ, 5-10 ਮੀਲਾਂ ਤੱਕ ਤੁਰ ਕੇ ਜਾਣੀ ਜਨੇਰ। ਅੱਛਾ ਬਾਬਾ, ਉਦੋਂ ਜਦੋਂ ਰਿਸ਼ਤੇ ਕਰਦੇ ਹੁੰਦੇ ਸੀ ਕਹਿੰਦੇ ਜੁੱਤੀਆਂ ਘਾਹ ਜਾਂਦੀਆਂ ਹੁੰਦੀਆਂ ਸੀ, ਰਿਸ਼ਤਾ ਹੀ ਨਹੀਂ ਸੀ ਲੱਭਦਾ ਹੁੰਦਾ? ਨਹੀਂ ਜੀ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਹੀ ਰਿਸ਼ਤਾ ਕਰਦੇ ਹੁੰਦੇ ਸੀ। ਤੇ ਜੇ ਲਾਂਭੇ ਵੀ ਕਰਦੇ ਸੀ ਤੇ ਅਗਲੇ ਵੇਖ ਜਾਚ ਕੇ ਕਰਦੇ ਸੀ ਨਾ ਵੀ ਇਹ ਬੰਦੇ ਚੰਗੇ ਆ, ਚਲੋ ਜੀ ਇੱਥੇ ਕਰ ਦੇਈਏ। ਤੇ ਪਹਿਲੇ ਕਹਿੰਦੇ ਕੋਈ ਇਹਦਾ ਮਰਾਸੀ ਪਤਾ ਨਹੀਂ ਨਾਈ ਜਿਹੜੇ ਦੇਖਣ ਜਾਂਦੇ ਹੁੰਦੇ ਸੀ ਰਿਸ਼ਤੇ। ਸਾਡੇ ਵਿੱਚ ਇਹ ਗੱਲ ਨਹੀਂ ਸੀ ਹੈਗੀ। ਰਾਜਪੂਤਾਂ ਵਿੱਚ ਗੱਲ ਸੁਣੀ ਸੀ ਵੀ ਮਰਾਸੀ ਕਰਦੇ ਹੁੰਦੇ ਸੀ ਰਿਸ਼ਤੇ। ਹਾਂ ਜੀ। ਅੱਛਾ ਬਾਬਾ ਜੀ, ਮੈਨੂੰ ਇਹ ਦੱਸੋ ਵੀ ਉੱਥੇ ਆਪਣਾ ਵਸੇਬ ਵੀ ਤੁਸੀਂ ਕਹਿੰਦੇ ਸਾਡਾ ਬਹੁਤ ਪਿਆਰ ਮੁਹੱਬਤ ਵਾਲਾ ਸੀ। ਜਦੋਂ 47 ਦਾ ਟਾਈਮ ਆਇਆ ਫਿਰ ਕਿੱਦਾਂ ਉਜਾੜਾ ਪਿਆ? ਕਿੱਦਾਂ ਲੋਕਾਂ ਨੇ ਤੁਹਾਨੂੰ ਪਿੰਡੋਂ ਕੱਢਿਆ?
ਅਸੀਂ ਜੀ ਜੇ ਵੀ ਪਿਆ ਨਾ ਅਸੀਂ ਸਾਰੀ ਤੈਨੂੰ ਗੱਲ ਦੱਸ ਦੇਣਾ ਵੀ ਜੇ ਵੀ ਅਸੀਂ ਡੰਗਰ ਚਾਰਨ ਗਏ ਸੀ ਤੇ ਸਾਡੇ ਚਾਰ ਭੈਣਾਂ ਸੀ ਸਾਡੀਆਂ, ਉਹਨਾਂ ਨਾਲ ਲੈ ਕੇ ਸਾਡਾ ਪਿਓ ਤੁਰ ਪਿਆ। ਜੇ ਤੁਰਿਆ ਦੇ ਰਾਹ ਦੇ ਵਿੱਚ ਨਾ ਸੜਕ ਆ ਜਾਂਦੀ ਸੀ ਧੂਮ ਰੱਬਿਆਂ ਦੇ, ਉੱਥੇ ਦੇ ਦਾਤਰ ਇਹਦੇ ਕੋਲ ਹੈਗਾ ਸੀ 3 ਫੁੱਟ ਲੰਮਾ ਜਾਂ ਹੱਥ 'ਚ ਫੜਨ ਵਾਲਾ। ਉੱਥੇ ਜਾ ਕੇ ਜਨਾਬ ਇਹਨੇ ਮੀਏ ਸਾਡੇ ਨੇ ਨਾ ਉਹ ਦਾਤਰ ਰਸਤਾ ਜਿਹੜਾ ਚੁੱਕਿਆ ਸੀ ਨਾ ਆਪਣਾ ਬਕਸਾ, ਉਹਦੇ ਉੱਤੇ ਰੱਖ ਕੇ ਤੇ ਪਿਸ਼ਾਬ ਕਰਨ ਚਲਾ ਗਿਆ ਉੱਥੇ ਪਰਾਂ। ਉਹ ਆਉਂਦਿਆਂ ਦਾਤਰ ਉਹ ਸਿੱਖਾਂ ਦੇ ਮੁੰਡੇ ਸੀ ਖਲੋਤੇ, ਉਹਨਾਂ ਫੱਟ ਦਾਤਰ ਚੁੱਕ ਲਿਆ, ਇਹ ਖਾਲੀ ਹੋ ਗਿਆ। ਉਹ ਜੇ ਵੀ ਆਇਆ ਨਾ ਮੀਆਂ ਦੇ ਲਾਗੇ ਤੇ ਉਹਨਾਂ ਨੂੰ ਕਹਿਣ ਲੱਗਾ ਵੀ ਇਹ ਕੀ ਤੁਹਾਂ ਕੀਤਾ? ਉਹਨਾਂ ਨੇ ਬਾਬਾ ਹੁਣ ਪਰਾਂ ਹਟ ਜਾ ਤੂੰ, ਤੈਨੂੰ ਹੁਣ ਆਖਣਾ ਅਸੀਂ ਕੁਛ ਨਹੀਂ, ਤੇ ਨਹੀਂ ਤੇ ਜਾ ਦਾਤਰ ਮਾਰਦੇ ਤੈਨੂੰ ਵੱਢ ਕੇ ਪਰਾਂ ਕਰਦੇ। ਉਹ ਸਿੱਖ ਕਹਿੰਦੇ, ਇਹਨੇ ਆਖਿਆ ਤੁਹਾਡਾ ਹੋਵੇ ਭਲਾ। ਮੀਆਂ ਸਾਡੇ ਨੇ ਆਖਿਆ ਵੀ ਮਾਰ ਸਕਦੇ ਸੀ ਤੁਸੀਂ, ਵੀ ਤੁਹਾਡਾ ਭਲਾ ਹੋਵੇ। ਉਹ ਮਾਂ ਇਹਨਾਂ ਦੀ ਸਾਡੀ ਦਾਦੀ ਜਿਹੜੀ ਉਹ ਕਹਿੰਦੇ ਮੇਰੇ ਪੁੱਤ ਦਾ ਸਮਾਨ ਆ, ਉਹਦੀਆਂ ਟੂੰਬਾਂ ਟਾਂਬਾਂ 4 ਤੋਲੇ ਸੋਨਾ ਸੀ ਤੇ ਵਿੱਚ ਹੈਗਾ ਸੀ ਆਪਣਾ ਹੋਰ ਕੱਪੜੇ ਲੀੜੇ, ਉਹ ਟਾਂਕਾ ਹੈਗਾ ਸੀ 3 ਫੁੱਟ ਦਾ। ਉਹ ਉਹਨਾਂ ਚੁੱਕਿਆ ਤੇ ਹੋ ਗਏ, ਨਾ ਹੀ ਦਾਤਰ ਚੁੱਕ ਕੇ ਲੈ ਗਏ ਖਾਲੀ ਕਰਕੇ। ਇਹ ਘਰ ਨੂੰ ਮੁੜ ਕੇ ਆ ਗਏ ਉੱਥੋਂ ਹੀ। ਮੁੜ ਕੇ ਰਾਤ ਨੂੰ ਅਸੀਂ ਜੋ ਡੰਗਰ ਲੈ ਕੇ ਆਏ ਤੇ ਦੱਸਿਆ ਜੀ ਆਹ ਕੰਮ ਕਰਾ ਆਏ ਹਾਂ, ਅਸੀਂ ਮੁੜ ਆਏ ਹਾਂ। ਅਗਲੇ ਦਿਨ ਫਿਰ ਅਸੀਂ ਤੁਰੇ ਹਾਂ। ਫਿਰ ਅਗਲੇ ਦਿਨ ਫਿਰ ਜਿਹੜੇ ਵਾਲਿਆਂ ਦੇ ਘਰ ਸੀ ਨਾ, ਉਹਨਾਂ ਦੇ ਨਾਲ ਸਾਨੂੰ ਸਾਡੇ ਪਿਓ ਨੇ ਤੋਰ ਦਿੱਤਾ। ਇੱਕ ਲੈ ਲਈ ਝੋਟੀ, ਇਸਨੇ ਆਪਣੀ ਪਹਿਲੇ ਸੂਬੇ ਝੋਟੀ ਸੀ, 2 ਮਹੀਨੇ ਦੀ ਸੂਈ, ਉਹ ਦੇ ਦਿੱਤੀ। ਅਤੇ ਉਹਦੇ ਉੱਤੇ ਅਸੀਂ ਆਟਾ ਰੱਖ ਲਿਆ 20 ਸਿਰ, ਜਿਹੜਾ ਕੋਈ ਸਮਾਨ ਥੋੜ੍ਹਾ ਬਹੁਤਾ ਰੱਖਣਾ ਸੀ, ਅਤੇ ਉਹ ਸਿੱਖਾਂ ਨੂੰ ਨਾਲ ਤੋਰ ਦਿੱਤਾ ਵੀ ਇਹਨਾਂ ਨੂੰ ਗਾਂਹ ਕਰਕੇ ਆਓ। ਅਤੇ ਮੈਂ ਅਸੀਂ ਆਹ ਬੰਦਿਆਂ ਨੂੰ ਮਿਲ ਆਈਏ। ਮੀਆਂ ਨੇ ਆਖਿਆ ਅਸੀਂ ਆਹ ਬੰਦਿਆਂ ਨੂੰ ਮਿਲ ਆਈਏ, ਜੇ ਆਪਣੇ ਲੰਬੜਦਾਰਾਂ ਨੂੰ ਦੇ ਹੈਗੇ ਸੀ, ਫਿਰ ਤੁਸੀਂ ਤੁਰੇ ਚੱਲੋ ਅਤੇ ਅਸੀਂ ਤੁਹਾਨੂੰ ਮਿਲ ਪੈਂਦੇ ਹਾਂ। ਅਤੇ ਤੁਸੀਂ ਜਾਣਾ ਹੈ ਬੱਲਾਂ ਵਾਲੇ ਪੱਤਨ 'ਤੇ, ਬੱਲਾਂ ਵਾਲਾ ਪੱਤਨ ਸੀ ਮਸ਼ਹੂਰ। ਅਸੀਂ ਜੇ ਵੀ ਉੱਥੇ ਗਏ ਹਾਂ, ਨਾਲ ਸਾਡੇ ਸਿੱਖ ਤੁਰੇ ਜਾਂਦੇ, ਅਤੇ ਜਿਹੜਾ ਸਿੱਖ ਅੱਗੋਂ ਮਿਲਦਾ ਹੈ ਅਤੇ ਉਹ ਇਹ ਗੱਲ ਕਹਿੰਦਾ ਵੀ ਇਹ ਜਵਾਈਆਂ ਨੂੰ ਕਿੱਥੇ ਲੈ ਕੇ ਜਾਂਦੇ ਹੋ ਤੁਰੇ ਉਹਨਾਂ ਨੂੰ। ਅਤੇ ਸਾਨੂੰ ਕਹਿੰਦੇ ਵੇਖ ਲਓ ਜੀ ਸਾਡੇ ਨਾਲ ਕੀ ਕੰਮ ਹੁੰਦਾ। ਉਹ ਸਿੱਖ ਕਹਿਣ ਲੱਗੇ। ਫਿਰ ਜਿਵੇਂ ਦਰਿਆ ਦੇ ਲਾਗੇ ਅਸੀਂ ਚਲੇ ਗਏ ਹਾਂ ਨਾ, ਅਤੇ ਅੱਗੇ ਜਿਹੜਾ ਪਿੰਡ ਸੀ ਜਿਹਦੇ ਉੱਥੇ ਹੋਣ ਡਈ ਲੁੱਟਮਾਰ, ਸਿੱਖ ਲੁੱਟਮਾਰ ਕਰਦੇ ਸੀ, ਉਹਦੇ ਵਿੱਚੋਂ ਦੀ ਅਸਾਂ ਲੰਘਣਾ ਸੀ। ਅਸੀਂ ਆਖਿਆ, ਉਹਨਾਂ ਆਖਿਆ ਵੀ ਤੁਸੀਂ ਹੁਣ ਇੱਧਰ ਨੂੰ ਨਾ ਜਾਇਆ, ਤੁਸੀਂ ਦੂਏ ਪੱਤਨ ਚਲੇ ਜਾਓ ਐਂ ਨੂੰ ਪਛਾਣ। ਅਸੀਂ ਦੂਸਰੇ ਦੌਰ ਦੇ ਪੱਤਨ 'ਤੇ ਚਲੇ ਗਏ ਜੀ। ਮੁੜ ਕੇ ਸਾਡੇ ਮੀਆਂ ਯਾਰੀ ਸਾਨੂੰ ਲੱਭਣ ਉੱਥੋਂ ਲੱਗ ਪਏ ਆ ਕੇ ਦਰਿਆ 'ਤੇ ਲੱਭਣ। ਅਸੀਂ 19 ਦਿਨ ਨਹੀਂ ਉਹਨਾਂ ਨੂੰ ਲੱਭੇ, ਪੂਰੇ 19 ਦਿਨ। ਅਤੇ ਰਾਤ ਨੂੰ 4-5 ਵਜੇ ਪਿੰਡ ਵੀ ਚਲੇ ਗਏ। ਉੱਥੇ ਜਾ ਕੇ ਬਾਗ ਆਪਣਾ ਹੈਗਾ ਸੀ 1 ਕਿੱਲਾ ਸੰਤਰਿਆਂ ਦਾ ਤੇ ਆੜੂਆਂ ਦਾ, ਉਹਦੇ ਵਿੱਚ ਬਹਿ ਕੇ ਰੋ ਰਾ ਕੇ ਨਾ ਵੀ ਜੀ ਤੇ ਸਾਡੇ ਸਾਰੇ ਮਰ ਗਏ ਆ। ਉਹਨਾਂ ਦੇ ਦਿਲ 'ਚ ਜੀ ਸਾਡੇ ਮਰ ਗਏ ਆ। ਅਤੇ ਲੱਭਦੇ ਲੱਭਦੇ ਮੁੜ ਕੇ ਫਿਰ ਉੱਥੇ ਪਿੰਡ ਚਲਿਆ ਜਾ ਕਰਨ, ਰਾਤ ਉਹਨਾਂ ਦੇ ਵਿੱਚ ਬਹਿ ਜਾ ਕਰਨ, ਜਾ ਕੇ ਉਹ ਸਾਰਿਆਂ ਜੀਆਂ ਦਾ ਹਾਲ ਪੁੱਛਿਆ ਕਰਨ ਸਿੱਖ ਵੀ ਇਹਨਾਂ ਆਖਿਆ ਸਭ ਰਾਜੀ ਬਾਜੀ ਇਹੋ ਹੀ ਗੱਲ ਕਹੀ। ਇਹ ਨਾ ਦੱਸਣ ਵੀ ਸਾਡੇ ਜੀ ਨਹੀਂ ਲੱਭਦੇ। 3 ਵਾਰੀ ਗਏ ਜੀ ਪਿੰਡ ਇਸੇ ਤਰ੍ਹਾਂ ਹੀ। 19 ਦਿਨ ਜਦੋਂ ਹੋਏ ਤੇ ਫਿਰ ਆਇਆ ਸਿੱਖਾਂ ਦਾ ਜਥਾ ਪਿਆ ਜੀ। ਅਤੇ ਇੱਕ ਦਿਨ ਪਹਿਲਾਂ ਪਿਆ ਜੇ ਉਦੋਂ ਤੇ ਦਿੱਤਾ ਮੋੜ ਮੁਸਲਮਾਨਾਂ ਨੇ, ਇੱਕ ਵਿੱਚੋਂ ਥਾਣੇਦਾਰ ਮਾਰਤਾ ਸਿੱਖਾਂ ਦਾ। ਇਹ ਮਾਰ ਦਿੱਤਾ ਅਤੇ ਫਿਰ ਉਹਨਾਂ ਨੇ ਜਾ ਕੇ ਢੋਲ ਮਾਰ ਕੇ ਨਾ ਕੋਈ 20 ਕੇ 40 ਪਿੰਡ ਚਾੜ ਕੇ ਲੈ ਆਂਦੇ ਸਿੱਖਾਂ ਨੇ। ਸਿੱਖਾਂ ਐਡਾ ਵੱਡਾ ਜਥਾ ਬਣਾਇਆ। ਫਿਰ ਆ ਕੇ ਜਨਾਬ ਜੇ ਪਏ ਨਾ, ਅਤੇ ਮੁਸਲਮਾਨ ਜਿਹੜੇ ਸੀ ਉਹ ਭੱਜ ਕੇ ਦਰਿਆ 'ਚ ਵੜ ਗਏ, ਅਤੇ ਕੁਛ ਲੰਘ ਗਏ ਸੀ ਪਾਰ ਬਹੁਤ ਬੇੜੀਆਂ ਦੇ। ਉਹ ਦਰਿਆ ਦੇ ਵਿੱਚ ਵੜ ਗਏ ਅਤੇ ਉਦੋਂ ਦਿਨ ਡੁੱਬਣ ਡਿਆ ਸੀ। ਉਸੇ ਦਿਨ ਡੁੱਬਦਾ ਸੀ ਨਾ ਜੀ ਨਾ, ਦਿਨ ਬਿਲਕੁਲ ਅਜ਼ਾਨ ਦੇ ਕਰੀਬ 'ਤੇ ਚਲਿਆ ਗਿਆ ਸੀ, ਮਗਰਬੀ ਅਜ਼ਾਨ 'ਤੇ। ਅਸੀਂ ਸਾਡਾ ਚਾਚੇ ਨੇ ਨਾ ਸਾਨੂੰ, ਮੇਰੀ ਮਾਂ ਨੂੰ ਅਤੇ ਮੈਨੂੰ ਅਤੇ ਮੇਰੇ ਤੋਂ ਛੋਟਾ ਭਰਾ ਸੀ, ਅਤੇ ਉਦੋਂ ਛੋਟਾ ਮੇਰਾ ਭਰਾ ਸੀ, ਇਹਨਾਂ ਚੌਂ ਨੂੰ ਬੇੜੀ ਦੇ ਵਿੱਚ ਉਸੇ ਬਹਾਲ ਦਿੱਤਾ। ਇਹ ਤੇ ਹੁਣ ਗਏ ਪਾਰ। ਜਿਵੇਂ ਜੈਸਾ ਪੈਂਦਾ ਇਹਦੇ ਲੋਕੀ ਜਿਵੇਂ ਉਹ ਗੋਲੀਆਂ ਲੱਗੀਆਂ ਨਾ ਚੱਲਣ, ਗੋਲੀਆਂ ਉਦੋਂ ਕਾਹਦੀਆਂ ਸੀ ਉਹਨਾਂ ਕੋਲ, ਉਹ ਛਰਲੇ ਪਾਏ ਸੀ। ਅਤੇ ਉੱਥੇ ਉਹ ਲੋਕੀ ਉਹ ਬੇੜੀ ਦੇ ਦੂਸਰੇ ਬੰਨੇ ਜੋ ਹੈ ਨਾ ਮੰਜੀ ਦੇ ਐਂ ਬੰਨੇ ਜਾਈਏ, ਅਤੇ ਬੇੜੀ ਇਹਦੀ ਪੁੱਠੀ ਹੋ ਗਈ। ਬੇੜੀ ਪੁੱਠੀ ਹੋ ਗਈ। ਇਹ ਪੁੱਠੀ ਹੋਈ ਹੈ ਅਤੇ ਗੋਤੇ ਗਾਤੇ ਖਾ ਗਏ ਨਾ, ਸਾਨੂੰ ਇਹ ਨਹੀਂ ਪਤਾ ਲੱਗਾ ਵੀ ਬੇੜੀ ਪਿਛਾਂਹ ਨੂੰ ਪੁੱਠੀ ਹੋਈ ਹੈ ਜਾਂ ਐਸ ਉਲਟੀ, ਇਹ ਸਾਨੂੰ ਕੋਈ ਪਤਾ ਨਹੀਂ ਲੱਗਾ। ਗੋਤੇ ਗਾਤੇ ਖਾ ਕੇ ਨਾ ਬੇੜੀ ਦੇ ਵਿੱਚ ਫਿਰ ਅਸੀਂ ਆ ਗਏ। ਅਤੇ ਬੇੜੀ ਉਸ ਵੇਲੇ ਇੰਨੀ ਮੰਜੀ ਜੀ ਨਹੀਂ, ਉਹਦਾ ਪਾਸਾ ਜਿਹੜਾ ਉੱਚਾ ਸੀ। ਜੇ ਉਹਦੇ ਜੇ ਮੈਂ ਮਾਰਿਆ ਨਾ ਮਗਰਲੇ ਬਨੇ ਧਿਆਨ, ਅਤੇ ਛੋਟਾ ਭਾਈ ਮੇਰੇ ਮਗਰ ਬੈਠਾ
ਉਹ ਵੀ ਨਿਕਲ ਗਏ ਪਾਣੀ ਦੇ ਵਿੱਚੋਂ, ਦਰਿਆ ਚੋਂ। 2 ਅਸੀਂ ਬਚ ਗਏ, ਮਾਂ ਸਾਡੀ ਰੁੜ ਗਈ। ਜੇ ਮਾਂ ਸਾਡੀ ਰੁੜ ਗਈ ਤੇ ਭਰਾ ਰੁੜ ਗਿਆ ਛੋਟਾ। ਫਿਰ ਜਨਾਬ ਉਸ ਮਾਂ ਦਾ ਸਿਰਫ ਇਹ ਵੇਖਿਆ ਹੈ, ਉਹਦਾ ਲੀੜਾ ਸੀ ਆਪਣਾ ਬੂਟਿਆਂ ਵਾਲਾ, ਉਹਦਾ ਲੀੜਾ ਇੱਦਾਂ ਕਰਦਾ ਅਸੀਂ ਵੇਖਿਆ ਵਿੱਚ ਦਰਿਆ ਦੇ, ਸਾਨੂੰ ਦਿਸੀ ਮਾਂ ਨਹੀਂ ਸਾਨੂੰ ਦਿਸੀ। ਫਿਰ ਹੋਰ ਬੇੜੀ ਰਾਤ ਨੂੰ ਸਾਡਾ ਚਾਚਾ ਸੀ ਵਿੱਚ, ਮੀਆਂ ਦੀ ਸਾਡੇ ਪਿਓ ਦੀ ਫੁੱਫੀ ਦਾ ਪੁੱਤ, ਉਹ ਵੀ ਉਸ ਬੇੜੀ ਦੇ ਵਿੱਚ। ਜੀ ਅਸੀਂ ਰਹਿ ਗਏ 7, ਸਾਰੀ ਬੇੜੀ ਚੋਂ 7 ਜੀ ਰਹਿ ਗਏ। ਟੋਟਲ ਕਿੰਨੇ ਸੀਗੇ? 80 ਹੋਰੇ 150 ਜੀ ਸੀ ਕਿ 200 ਜੀ ਸੀ। ਹਾਂਜੀ ਰਹਿ ਗਏ 7। ਉਹ ਇੱਕ ਜਨਾਨੀ ਨਾ, ਮੈਂ ਵਾਂਸ ਨੂੰ ਹੱਥ ਪਾਇਆ ਤੇ ਉਹ ਮੇਰਾ ਹੱਥ ਛਡਾਵੇ, ਫਿਰ ਰੁੜ ਜੇ ਬੇਬੀ ਵਿੱਚੇ ਜਿਹੜੀਆਂ ਬਚ ਗਈਆਂ, ਵਿੱਚ ਜਿਹੜੀਆਂ 7 ਜੀ ਨੂੰ ਬਚੇ। 3 ਜਨਾਨੀਆਂ ਸੀ ਤੇ 2 ਜਣੇ, 2 ਭਰਾ ਸੀ ਤੇ ਇੱਕ ਸਾਡਾ ਚਾਚਾ ਸੀ ਤੇ ਇੱਕ ਬੰਦਾ ਹੋਰ ਸੀ। ਇਹ ਬਚੇ। ਉਹਨੇ ਜੇ ਵੇਖਿਆ, ਮੈਂ ਕਿਹਾ ਚਾਚਾ ਆ ਜਨਾਨੀ ਮੇਰਾ ਹੱਥ ਛਡਾਉਣੀ ਹੈ ਵਾਂਸ ਨਾਲ। ਜਾਂ ਉਹਨੇ ਮੇਰੇ ਵੱਲ ਵੇਖਿਆ, ਪਹਿਲਾਂ ਨਹੀਂ ਸਾਨੂੰ ਉਹਨੇ ਵੇਖਿਆ ਵੀ ਬੇੜੀ 'ਚ ਬੈਠੇ ਆ। ਉਹ ਜਨਾਬ ਉਹ ਕਹਿੰਦਾ ਮਾਈ ਹੁਣ ਤੈਨੂੰ ਮੈਂ ਕੀ ਆਖਾਂ। ਉਹਨੂੰ ਇਹ ਗੱਲ ਕਹੀ, ਆਂਦਾ ਇਹੋ 2 ਟਿੰਗਾਂ ਮੈਨੂੰ ਵੇਖਣ ਨੂੰ ਰਹਿ ਗਈਆਂ ਹੈਂ, ਤੇ ਤੂੰ ਇਹਨਾਂ ਸੁੱਟਦੀਆਂ ਦਾ ਮੈਂ ਤੈਨੂੰ ਚੁੱਕ ਕੇ ਦੇ ਵਿੱਚ ਮਾਰਨਾ ਪਾਣੀ ਦੇ, ਜਾਵੇਂ ਤੂੰ ਵੀ ਉੱਦਾਂ ਹੀ। ਮੁੜ ਕੇ ਇਹਨਾਂ ਨੂੰ ਹੱਥ ਨਾ ਲਾਈ। ਅੱਛਾ ਦੇਖ ਲਓ ਵੀ ਇੱਕ ਤੇ ਅਫਰਾ ਤਫਰੀ ਦਾ ਮੌਕਾ ਸੀਗਾ, ਇੱਕ ਉੱਪਰੋਂ ਇੰਨਾ ਜ਼ੁਲਮੋ ਸਿਤਮ ਆਪਣੀ ਅੱਖਾਂ ਦੇ ਸਾਹਮਣੇ ਦੇਖ ਕੇ ਵੀ ਹਮਦਰਦੀ ਵਾਲੀ ਗੱਲ ਨਹੀਂ ਆਈ, ਉਹ ਵੀ ਜ਼ੁਲਮ ਕਰਨ ਲੱਗ ਪਈ। ਹਾਂਜੀ ਹਾਂਜੀ। ਉਹ ਜਨਾਬ ਫਿਰ ਨਾ ਚਾਚੇ ਸਾਡੇ ਨੇ ਆਵਾਜ਼ਾਂ ਮਾਰੀਆਂ ਪਾਰ, ਉਹਨਾਂ ਆਖਿਆ ਉਹ ਬੇੜੀ ਲੈ ਕੇ ਆਓ ਹੋਰ ਕੋਈ, ਤੇ ਸਾਨੂੰ ਲੈ ਜਾਓ। ਤੇ ਇੰਨੇ ਜੀ ਅਸੀਂ ਬਚ ਗਏ ਹਾਂ ਬੇੜੀ ਚੋਂ, ਬਾਕੀ ਸਾਰੀ ਬੇੜੀ ਰੁੜ ਗਈ ਆ। ਅੱਧੀ ਰਾਤ ਤੋਂ ਬਾਅਦ ਜੀ ਉਹਨਾਂ ਨੇ ਬੇੜੀ ਗਲੀ ਦੇ ਜਿਹੜੇ ਮੁਸਲਮਾਨਾਂ ਦੇ ਮੁੰਡੇ ਹੈਗੇ ਨਾ ਤਾਰੂ, ਉਹ ਬੇੜੀ ਲੈ ਕੇ ਮਲਾਹ ਨਹੀਂ ਆਏ, ਉਹਨਾਂ ਲਿਆਂਦੀ ਬੇੜੀ। ਉਹਦੇ ਵਿੱਚ ਸਾਨੂੰ ਲਿਆ ਕੇ ਬਹਾ ਲਿਆ ਤੇ ਉਹਨਾਂ ਨੂੰ ਆਖਿਆ ਵੀ ਆਪਣੀ ਵਾਹ ਲਾ ਲਓ, ਇਹਦੇ ਵਿੱਚ ਜਿਹੜਾ ਸਮਾਨ ਹੈ ਨਾ ਬੇੜੀ ਦੇ ਤੁਹਾਡੇ ਕੋਲ ਚੁੱਭੀਆਂ ਲਾ ਕੇ ਕੱਢਣਾ ਕੱਢ ਲਓ। ਉਹਨਾਂ ਫਿਰ ਆਪਣਾ ਜ਼ੋਰ ਲਾਇਆ ਮੁੰਡਿਆਂ ਨੇ ਪੂਰਾ, ਉਹ ਚੁੱਭੀਆਂ ਲਾ ਕੇ ਨਾ ਉਸ ਬੇੜੀ 'ਤੇ ਸਮਾਨ ਰੱਖ ਲਿਆ। ਆਂਦੇ ਅਸੀਂ ਜੇ ਗਏ ਹੁਣ ਤੱਕ ਤੇ ਚਲੋ ਚੱਲੀਏ। ਚਾਚਾ ਸਾਡਾ ਕਹਿੰਦਾ ਇੱਕ ਸੂਟ ਕੇ ਇੱਕ ਚੁੱਭੀ ਮੇਰੇ ਨਾਂ ਦੀ ਮਾਰੋ। ਅਸੀਂ ਸਾਰੀ ਗੱਲ ਸਹੀ ਦੱਸਦੇ ਹਾਂ। ਤੇ ਜਿਹੜਾ ਹੱਥ 'ਚ ਆਈ ਚੀਜ਼ ਤੇ ਖਿੱਚ ਲਿਆਇਓ। ਉਹ ਟਰੰਕ ਉਹਨਾਂ ਦੇ ਵਿੱਚ 3-4 ਫੁੱਟ ਦਾ ਟਰੰਕ ਸੀ, ਵੱਡਾ ਇੰਨਾ ਲੰਮਾ। ਉਹ ਖਿੱਚ ਕੇ ਲਿਆ ਕੇ ਕਹਿੰਦੇ ਬਾਬਾ ਜੀ ਆ ਤੁਹਾਡੇ ਨਾਂ ਦਾ ਕੱਢੇ ਚੁੱਭੀ ਮਾਰੀ ਤੇ ਆ ਸਾਡੇ ਹੱਥ ਆ ਗਿਆ। ਉਹ ਲੈ ਆ ਬੇੜੀ ਦੇ ਵਿੱਚ ਰੱਖ ਕੇ, ਜਿਵੇਂ ਪਾਰ ਲੰਘੇ ਆ ਅਸੀਂ ਸੌਂ ਗਏ ਵਿੱਚ। ਸਾਰੀ ਰਾਤ ਦੇ ਪਾਣੀ ਵਿੱਚ ਖਲੋਤੇ ਰਹੇ, ਸਾਰੀ ਰਾਤ ਦੇ ਨਮਾਜ਼ ਵੇਲੇ ਜਿਵੇਂ ਅਸੀਂ ਬਾਹਰ ਨਿਕਲੇ ਹਾਂ। ਜੇ ਵੀ ਉੱਥੇ ਪਾਰ ਲੰਘਾਤੇ ਅਸੀਂ ਸੁੱਤੇ ਸੀ ਮੰਜੀ, ਇੱਕ ਛੋਟੀ ਜਿਹੀ ਮੰਜੀ ਦੇ ਉੱਤੇ। ਸਾਡਾ ਭਰਾ ਹੀ ਤਾਏ ਦਾ ਪੁੱਤ ਹੋ ਗਿਆ ਸੀ ਬੇੜੀ ਲੈ ਕੇ ਨਾਲ, ਉਹਨੇ ਸਾਨੂੰ ਮੰਜੀ ਦੇ ਉੱਤੇ ਪਾਤਾ, ਸਾਨੂੰ ਨੀਂਦ ਆ ਗਈ। ਅਸੀਂ ਬਾਅਦ ਜਦੋਂ ਨਿਕਲੇ ਆ ਨਾ ਉਦੋਂ ਉਹਨਾਂ ਸੁੱਤਿਆਂ ਨੂੰ ਕੱਢਿਆ ਉੱਥੋਂ ਆਪਣੀ ਬੇੜੀ ਦੇ ਵਿੱਚੋਂ ਬਾਹਰ ਲਿਆ ਕੇ ਲੰਮੇ ਪਾ ਦਿੱਤਾ। ਜਿਵੇਂ ਦਿਨ ਚੜ੍ਹਿਆ, ਦਿਨ ਤਾਂ ਚੜ੍ਹਿਆ ਹੀ ਸੀ। ਫਿਰ ਉੱਥੇ ਲਾਗੇ ਪਿੰਡ ਸੀ ਦੌਦ, ਚਲੋ ਵੀ ਆਂਦੇ ਚੱਲੀਏ ਉੱਥੇ। ਸਭ ਲੋਕੀ ਉੱਥੇ ਜਾ ਕੇ ਬਹਿ ਜਾਂਦੇ ਸੀ ਪਿੰਡ ਦੇ, ਕੋਈ ਗਾਂਹ ਨਿਕਲ ਜਾਂਦਾ ਸੀ। ਜਿਹੜੇ ਉੱਥੋਂ ਨਿਕਲਦੇ ਨਾ ਬੇੜੀਆਂ 'ਚੋਂ, ਉੱਥੇ ਪਿੰਡ ਉਸ ਦੇ ਵਿੱਚ ਚਲੇ ਜਾਂਦੇ ਸੀ। ਅਤੇ ਫਿਰ ਸਾਡੇ ਪਿਓ ਨੂੰ ਲੱਗ ਗਿਆ ਜੀ ਪਤਾ, ਉੱਥੇ ਲੱਗਾ ਪਿਓ ਨੂੰ ਪਤਾ ਵੀ ਜੀ ਰੁੜ ਗਿਆ ਇਹਦਾ। ਹਾਂਜੀ, ਉਹਨੇ ਫਿਰ ਲਿਆਂਦੀ ਕੋਠੇ ਤੋਂ ਲਾ ਕੇ ਸਟੀਰੀ ਸ਼ੀਲ ਦੀ ਸਟੀਰੀ ਲਾ ਕੇ ਫਿਰ ਲਿਆ ਕੇ ਦਰਿਆ 'ਚ ਸੁੱਟੀ। ਅਤੇ ਤਾਏ ਨੂੰ ਇਹ ਗੱਲ ਕਹਿੰਦਾ ਭਾ ਜੇ ਤਾਂ ਮੈਨੂੰ ਲੱਭ ਗਈਆਂ ਕੁੜੀਆਂ 2 ਜਿਹੜੀਆਂ ਰਹਿ ਗਈਆਂ ਸੀ ਉੱਧਰ, ਅਤੇ ਫਿਰ ਤੇ 3 ਰਹਿ ਗਈਆਂ ਸੀ। ਫਿਰ ਤਾਂ ਮੈਂ ਆਊਂਗਾ ਜੇ ਕੁੜੀਆਂ ਨੂੰ ਲੈ ਕੇ, ਜੇ ਮੈਨੂੰ ਕੁੜੀਆਂ ਨਾ ਲੱਭੀਆਂ ਤਾਂ ਮੇਰੀ ਉਡੀਕ ਨਾ ਰੱਖਿਓ, ਮੈਂ ਉੱਧਰ ਹੀ ਰਹਿ ਜਾਣਾ ਹੈਂ। ਜੇ ਵੇ ਜਾ ਕੇ ਸਟੀਰੀ ਪਾਰ ਸੁੱਟੀ ਅਤੇ ਕੁੜੀਆਂ ਨੇ ਦੂਰੋਂ ਹੀ ਵੇਖ ਲਿਆ ਵੀ ਮੀਆਂ ਆ ਗਿਆ। ਉਹ ਆ ਕੇ ਚੰਬੜ ਗਈਆਂ, ਉਹਦੇ ਨਾਲ ਗੱਲ ਲੱਗ ਗਈਆਂ। 8 ਦਿਨ ਫਿਰ ਰਹੇ ਆ ਜੀ ਉੱਥੇ, ਦਿਨੇ ਕਮਾਦਾਂ ਵਿੱਚ ਅਤੇ ਰਾਤ ਨੂੰ ਫਿਰ ਉੱਥੇ ਆ ਜਾਣਾ ਪੱਤਣ 'ਤੇ। ਖਾਂਦੇ ਪੀਂਦੇ ਵੀ ਇਦਾਂ ਹੀ ਕਮਾਲ ਗੰਨਾ ਚੂਪ ਲਿਆ ਕੋਈ ਨਾ ਕੁਛ ਕਰਦੇ ਹੀ ਸੀ ਜੀ। ਉਹ ਸਮਾਨ ਉੱਥੇ ਬਹੁਤ ਪਿਆ ਸੀ, ਥੋੜ੍ਹਾ ਲੋਕੀ ਛੱਡ ਆਏ ਸਮਾਨ ਉੱਥੇ ਦਰਿਆ ਦੇ ਉੱਤੇ। ਕੁਛ ਤੇ ਸਿੱਖ ਲੈ ਗਏ ਨਾ, ਲੁੱਟ ਮਾਰ ਕਰਕੇ ਸਭ ਕੁਝ ਉੱਥੇ ਹੀ ਪਿਆ ਸੀ। ਇਹ ਖਤਮ ਵੀ ਦਵਾਉਂਦਾ ਰਿਹਾ ਮੀਆਂ ਸਾਡਾ। ਉਹ ਕੁੜੀਆਂ ਨੂੰ ਨਹੀਂ ਪਤਾ ਲੱਗਣ ਦਿੱਤਾ ਵੀ ਤੁਹਾਡੀ ਮਾਂ ਰੁੜ ਗਈ ਆ ਅਤੇ ਤੁਹਾਡਾ ਭਰਾ ਰੁੜ ਗਿਆ। ਅਤੇ 8 ਦਿਨ ਇਹਨਾਂ ਟਿੱਲਾ ਬੱਧਾ ਸ਼ਤੀਰੀਆਂ ਇਕੱਠੀਆਂ ਕਰਕੇ 15-14 ਅਤੇ ਦੂਏ ਪਿੰਡ ਦੇ ਤੋਂ ਜਾ ਕੇ ਲਾਹ ਕੇ ਲੈ ਆਇਆ ਕਰਨ ਸ਼ਤੀਰੀਆਂ ਦੇ ਟਿੱਲਾ ਬੰਨ੍ਹਿਆ ਕਰ। 8 ਦਿਨ ਫਿਰ ਟਿੱਲਾ ਬੱਧਾ ਉਹਨਾਂ। ਫਿਰ ਜਿਹੜੇ 80-90 ਜੀ ਸੀ ਨਾ ਜੀ,
ਉਹ ਸਾਰੇ ਉਹਨਾਂ ਨਗਾ ਲਏ ਫਿਰ ਉਹ ਟਿੱਲੇ ਦੇ ਉੱਤੇ। ਤੇ ਫਿਰ ਆ ਗਏ ਜੀ ਉਹ ਦੂਸਰੇ ਜਿਹੜੇ ਪਿੰਡ ਆ ਕੇ ਬਹਿੰਦੇ ਸੀ, ਉੱਥੇ ਆ ਗਏ। ਉੱਥੇ ਆ ਕੇ ਲੱਗਾ ਪਤਾ ਤੇ ਉੱਥੇ ਕੁੜੀਆਂ ਰੋਣ ਪਿੱਟਣ ਲੱਗ ਪਈਆਂ ਆ ਕੇ, ਭੈਣਾਂ ਸਾਡੀਆਂ। ਅਸਲ ਪਤਾ ਉਹਨਾਂ ਨੂੰ ਸਾਡੇ ਕੋਲ ਆ ਕੇ ਹੀ ਲੱਗਾ ਕਿ ਇਹੋ ਹੀ ਬਚਿਆ ਸਾਡੇ। ਉੱਥੋਂ ਦੀ ਮੁੜ ਕੇ ਅਸੀਂ ਨਾਰੋਵਾਲ ਆ ਗਏ, 8 ਕੁ ਦਿਨ ਨਾਰੋਵਾਲ ਰਹੇ। ਉੱਥੋਂ ਮੁੜ ਕੇ ਅਸੀਂ ਸਿਆਲਕੋਟ ਵਜ਼ੀਰਾਬਾਦ ਇੱਥੋਂ ਦੀ ਹੋ ਕੇ ਤੇ ਅਸੀਂ ਆ ਗਏ ਝੁੰਮਰੇ। ਤੇ ਰਾਹ ਦੇ ਵਿੱਚ ਗੱਡੀ ਵੱਡੀ ਪਈ ਸਿੱਖਾਂ ਦੀ, ਉਹ ਵੱਡੀ ਪਈ ਇੱਥੇ ਸਲਾਰ ਵਾਲੇ ਕੋਲ, ਤੇ ਇੱਕ ਗੱਡੀ ਅੱਗੇ ਵੱਡੀ ਅਗਲੇ ਸਟੇਸ਼ਨ 'ਤੇ। ਅਸੀਂ ਰਾਤ ਆਖੀਏ ਵੀ ਆਹ ਕੀ ਪਿਆ ਜੇ ਕੋਈ ਭੇਡਾਂ ਬੈਠੀਆਂ ਹੁੰਦੀਆਂ। ਉਹ ਕਹਿਣ ਲੱਗੇ ਜਿਹਨਾਂ ਨੂੰ ਪਤਾ ਨਾ ਆਖੇ ਗੱਡੀ ਵੱਡੀ ਅੱਜ ਹੀ, ਉਹ ਦੂਸਰੀ ਗੱਡੀ ਅੱਗੇ ਵੱਡੀ ਪਈ ਹੈ ਕੱਲ੍ਹ ਦੀ। 2 ਗੱਡੀਆਂ ਸਿੱਖਾਂ ਦੀਆਂ ਵੱਡੀਆਂ ਸੀ। ਅਸੀਂ ਆ ਕੇ ਝੁੰਮਰੇ ਉਤਰ ਗਏ। ਇਸੇ ਸਾਡੇ ਮੀਆਂ ਯਾਰਾਂ ਦਾ ਮਾਮਾ ਰਹਿੰਦਾ ਸੀ ਸਕਾ ਢਿਲਮਾਂ ਦੇ ਵਿੱਚ, ਨਾਲ ਹੀ ਇਹ ਢਿਲਮਾਂ ਝੁੰਮਰੇ ਦੇ, ਉਹਨਾਂ ਕੋਲ ਫਿਰ ਰਹਿੰਦੇ ਰਹੇ ਅਸੀਂ। ਛੋਟੀ ਉੱਥੇ ਪੜ੍ਹ ਕੇ ਆਏ ਹਾਂ, ਵੱਡੀ ਇੱਥੇ ਆ ਕੇ ਪੜ੍ਹੀ ਆ ਉੱਥੇ ਜੀ ਝੁੰਮਰੇ ਦਾ। ਫਿਰ ਅਸੀਂ ਚਲੇ ਗਏ ਜੀ ਕੁਝਣ ਵਾਲੇ, ਸਾਨੂੰ ਜ਼ਮੀਨ ਪੈ ਗਈ। ਜੇ ਜ਼ਮੀਨ ਕੁਝਣ ਵਾਲੇ ਪਈ ਤੇ ਇੱਧਰੋਂ ਚਾਚਿਆਂ ਨੇ ਪਵਾ ਲਈ ਇੱਥੇ। ਮਾਮਾ ਉਹਨਾਂ ਦਾ ਸੀ, ਉਹਨੂੰ ਮਾਮਾ ਕਹਿੰਦੇ ਸੀ, ਹੈਗਾ ਸੀ ਉਹ ਇਹ ਜੱਟ ਪਟਵਾਰੀ ਜੱਟ ਸੀ। ਤੇ ਉਹਨੇ ਆਖਿਆ ਵੀ ਤੁਹਾਡੀ ਜ਼ਮੀਨ ਮੈਂ ਭਾਰਤੀ ਆ ਇੱਧਰ। ਉਹ ਅਸੀਂ ਉੱਥੇ ਸਾਨੂੰ ਮੁਰੱਬਾ 1.5 ਮੁਰੱਬਾ ਜ਼ਮੀਨ ਦਾ ਉੱਥੇ ਪਿਆ ਸੀ ਸ਼ੇਖੂਪੁਰ ਦੇ ਵਿੱਚ। ਇੱਦਾਂ ਇਹਨਾਂ ਜ਼ਮੀਨ ਉਦੋਂ ਪੁੱਛਦਾ ਕੌਣ ਸੀ, ਤੇ ਇਹਨਾਂ ਨੇ ਇੱਥੇ ਪਵਾ ਲਏ। ਉਹ ਜੀ ਪਰਚੀ ਕਿੱਲਾ ਪਾਉਂਦੇ ਹੁੰਦੇ ਸੀ। ਹਾਂਜੀ, ਇੱਕ ਜਿੰਨੇ ਜੀ ਉਨੇ ਕਿੱਲੇ ਜ਼ਮੀਨ ਦਾ ਸਾਨੂੰ ਪੈ ਗਿਆ ਇੱਥੇ। ਉਹ ਕਹਿੰਦੇ ਵੀ ਤੁਸੀਂ ਇੱਥੇ ਆ ਜਾਓ। ਅਸੀਂ ਆਖਿਆ ਤੁਸੀਂ ਇੱਧਰ ਨੂੰ ਆਓ, ਫਿਰ ਸਾਨੂੰ ਹੀ ਆਉਣਾ ਪਿਆ ਇੱਥੇ। ਫਿਰ ਆ ਗਏ ਸਾਨੂੰ ਉਹਨਾਂ ਸਾਡਿਆਂ ਚਾਚਿਆਂ ਨੇ ਜ਼ਮੀਨ ਨਹੀਂ ਸਾਨੂੰ ਦੱਸੀ ਵੀ ਤੁਹਾਡੀ ਪਈ ਆ ਜਾਂ ਨਹੀਂ ਪਈ। ਉੱਦਾਂ ਸਾਨੂੰ ਇੱਕ ਕਿੱਲਾ ਦੇ ਦਿੱਤਾ, ਤੁਸੀਂ ਖਾਈ ਜਾਓ। ਉਹ ਸਾਨੂੰ ਜੀ 2 ਸਾਲਾਂ ਤੋਂ ਬਾਅਦ ਪਤਾ ਲੱਗਾ ਜ਼ਮੀਨ ਤੇ ਸਾਡੀ ਪਈ ਆ। ਪਟਵਾਰੀ ਬੈਠਾ ਸੀ ਉੱਥੇ, ਤਾਏ ਨੇ ਪੁੱਛਿਆ ਤਾਏ ਨੂੰ ਵੀ ਬਾਬਾ ਤੇਰਾ ਨਾਂ ਕੀ ਆ? ਉਹਨੇ ਆਖਿਆ ਜੀ ਮੇਰਾ ਨਾਂ ਹਰੀਮ ਬਖਸ਼। ਕਹਿੰਦਾ ਤੇਰੇ ਨਾਂ ਇੰਨੇ ਕਿੱਲੇ ਆ? ਮੈਂ ਕਿਹਾ ਅੱਛਾ। ਤੇਰੇ ਭਰਾ ਦਾ ਨਾਂ ਕੀ ਆ? ਇਹਨਾਂ ਫਜ਼ਲਦੀਨ ਆ, ਉਹ ਇੰਨੇ ਕਿੱਲੇ ਆ। ਉਹ ਸਾਰੀ ਜ਼ਮੀਨ ਅਸੀਂ ਛਡਾ ਲਈ ਫਿਰ ਇਹਨਾਂ ਕੋਲੋਂ। ਅਸੀਂ ਆਖਿਆ ਇਲਾਜ ਤਾਂ ਤੁਹਾਡਾ ਕੋਈ ਹੋਰ ਸੀ, ਪਰ ਸਾਡੇ ਕੋਲ ਹੀ ਕੋਈ ਸ਼ੈ ਨਹੀਂ, ਅਸੀਂ ਕਰੀਏ ਤੁਹਾਡੇ ਨਾਲ ਕੀ? ਫਿਰ ਉਹਨਾਂ ਜ਼ਮੀਨ ਸਾਨੂੰ ਦੇ ਦਿੱਤੀ। ਐਵੇਂ 2 ਕਿਲੋਮੀਟਰ ਸੀ ਸਾਡਾ ਪਿੰਡ ਦਰਿਆ ਤੋਂ, ਪਾਰ ਆਇਆ ਪਾਕਿਸਤਾਨ ਸੀ। ਦੇਖ ਲਓ ਜੀ, ਇੰਨੇ ਛੋਟੇ ਜਿਹੇ ਸਫ਼ਰ ਦੇ ਵਿੱਚ ਹੀ ਕਿੰਨੇ ਜੀਆਂ ਦਾ ਨੁਕਸਾਨ ਹੋ ਗਿਆ ਕਿ 150 ਜੀਆਂ ਚੋਂ ਸਿਰਫ 7 ਜੀ ਬਚੇ। ਬੰਦਾ ਅਗਰ ਸੋਚੇ, ਥੋੜ੍ਹਾ ਜਿਹਾ ਆਪਣੇ ਆਪ ਨੂੰ ਇਮੈਜਿਨ ਕਰੇ ਕਿ ਕਿਸ ਤਰ੍ਹਾਂ ਇਹ ਛੋਟੇ ਜਿਹੇ ਟਾਈਮ ਦੇ ਵਿੱਚ, ਛੋਟੇ ਜਿਹੇ ਸਫ਼ਰ ਦੇ ਵਿੱਚ ਇੰਨੇ ਜੀਆਂ ਦਾ ਨੁਕਸਾਨ ਹੋ ਗਿਆ। ਇੱਕ ਖਿਆਲੀ ਜੀ ਕਹਾਣੀ ਲੱਗਦੀ ਹੈ ਦੇਖਣ ਨੂੰ, ਸੁਣਨ ਨੂੰ, ਲੇਕਿਨ ਇਹ ਗੱਲ ਜਿਹੜੀ ਹਕੀਕਤ ਵਿੱਚ ਹੋਈ ਆ, ਇਹ ਜਿਹੜੇ ਭਾਣੇ ਆ ਸੱਚੀ ਮੁੱਚੀ ਵਰਤੇ ਆ। ਔਰ ਤੁਸੀਂ ਸੋਚ ਸਕਦੇ ਆ, ਬੱਚਿਆਂ ਵਾਲੇ ਆ, ਭੈਣਾਂ ਭਰਾਵਾਂ ਵਾਲੇ ਆ, ਕਿ ਜਿੱਦਾਂ ਬਾਬਾ ਜੀ ਨੇ ਦੱਸਿਆ ਕਿ ਮੇਰੇ ਵਾਲਦਾਰ ਭਾਈ ਮੇਰਾ ਇਸ ਤਰ੍ਹਾਂ ਮੇਰੇ ਸਾਹਮਣੇ ਪਾਣੀ ਦੇ ਵਿੱਚੋਂ ਦੀ ਰੁੜ ਗਏ। ਮੈਂ ਕਹਿੰਦਾ ਅਗਰ ਆਪਣੇ ਆਪ ਤੇ ਥੋੜ੍ਹਾ ਜਿਹਾ ਬੰਦਾ ਉਸ ਜਗ੍ਹਾ ਤੇ ਜਾ ਕੇ ਸੋਚ ਕੇ ਦੇਖੇ ਤਾਂ ਇਸ ਤੋਂ ਬੜਾ ਦੁੱਖ ਮਰਨ ਦਾ ਹੀ ਹੋ ਸਕਦਾ ਹੈ। ਮੈਂ ਕਹਿੰਦਾ ਮਰਨ ਤੋਂ ਵੀ, ਮਰ ਕੇ ਜਾਨ ਛੋੜ ਦਿੰਦੀ ਹੈ, ਮਰਨ ਤੋਂ ਵੀ ਬੜਾ ਦੁੱਖ ਆ। ਤੇ 47 ਦਾ ਜਿਹੜਾ ਟਾਈਮ ਸੀਗਾ ਜੀ, ਇਹ ਬਹੁਤ ਮਾੜਾ ਟਾਈਮ ਸੀ, ਜਿਹਦੇ ਵਿੱਚ ਬਹੁਤ ਸਾਰੇ ਬੇਗੁਨਾਹ ਲੋਕਾਂ ਦਾ ਜਿਹੜਾ ਖੂਨ ਕਤਲੇਆਮ ਹੋਇਆ, ਉਹਨਾਂ ਦਾ ਖੂਨ ਵਹਿਆ। ਦੁਆ ਕਰਦੇ ਹਾਂ ਕਿ ਕਦੇ ਵੀ ਅੱਲਾਹ ਪਾਕ ਇੱਦਾਂ ਦਾ ਟਾਈਮ ਕਿਸੇ ਵੀ ਬੰਦੇ 'ਤੇ, ਚਾਹੇ ਉਹ ਕਿਸੇ ਵੀ ਮਜ਼ਹਬ ਦਾ ਆ, ਕਿਸੇ ਵੀ ਮੁਲਕ ਦਾ ਆ, ਇਹੋ ਜਿਹਾ ਮਾੜਾ ਟਾਈਮ ਨਾ ਆਵੇ। ਇਨਸ਼ਾਅੱਲਾ ਜੀ ਫਿਰ ਕਿਸੇ ਨਵੇਂ ਬਜ਼ੁਰਗ ਦੇ ਨਾਲ, ਨਵੇਂ ਪਿੰਡ ਦੇ ਵਿੱਚ ਨਵੀਂ ਸਟੋਰੀ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।